ਜਿਹੜਾ ਕੋਰੀਡੋਰ ਹੈ ਇਹ ਕੋਰੀਡੋਰ ਵਿਸ਼ਵ ਦੀ ਤਰੱਕੀ ਦਾ ਰਾਹ ਖੋਲ੍ਹਣਾ। ਜਿੱਥੇ ਇਹਨੇ ਇਹ ਦਰਸ਼ਨ ਦਿਦਾਰਿਆਂ ਦਾ ਰਾਹ ਖੋਲ੍ਹਿਆ ਉੱਥੇ ਸਾਡੀ ਜਿਹੜਾ ਵੈਲਕਮ ਉਹ ਦਿਲੋਂ ਕਰਦੇ ਆ, ਸਾਡਾ ਉਹਨੂੰ ਸਤਿਕਾਰ ਸਾਨੂੰ ਉਹ ਦਿਲੋਂ ਦਿੰਦੇ ਆ। ਇਸ ਕਰਕੇ ਅਸੀਂ ਇੱਥੇ ਇਹਨਾਂ ਦਾ ਪਾਕਿਸਤਾਨ ਗੌਰਮੈਂਟ ਦਾ ਇੱਥੋਂ ਦੇ ਅਫੀਸ਼ੀਅਲਸ ਜਿਹੜੇ ਸਾਡੀ ਸੇਵਾ ਦੇ ਵਿੱਚ ਇੱਥੇ ਤੈਨਾਤ ਕੀਤੇ ਨੇ ਗੌਰਮੈਂਟ ਦੇ, ਸਤਿਗੁਰੂ ਮਿਹਰ ਕਰਨ ਇਸੇ ਤਰ੍ਹਾਂ ਸਾਡਾ ਹੱਸਦਾ ਵਸਦਾ ਰੰਗਲਾ ਪੰਜਾਬ ਸੁੱਖ ਸ਼ਾਂਤੀ ਤੇ ਸਰਬੱਤ ਦੇ ਭਲੇ ਦੀਆਂ ਅਰਦਾਸਾਂ ਦੇ ਨਾਲ ਅਸੀਂ ਖੁਸ਼ੀਆਂ ਲੈ ਕੇ ਅੱਜ ਆਪਣੇ ਭਾਰਤ ਨੂੰ ਜਾ ਰਹੇ ਹਾਂ। ਦੋਵੇਂ ਮੁਲਕਾਂ ਦੇ ਵਿੱਚ ਇਤਫਾਕ ਹੋਵੇ, ਦੋਵੇਂ ਮੁਲਕਾਂ 'ਚ ਪ੍ਰੇਮ ਪਿਆਰ ਵਧੇ। 15 ਮਿੰਟ ਰਹਿ ਗਏ 4 ਵੱਜਣ ਵਾਲੇ ਆ ਤੇ ਮੇਰਾ ਦਿਲ ਅੰਦਰੋਂ, ਤੁਸੀਂ ਕਹਿੰਦੇ ਹੋ ਕਿ ਕਿਵੇਂ ਮੇਰੇ ਅੱਖਾਂ ਵੀ ਨਮ ਹੁੰਦੀਆਂ, ਅੱਖਾਂ 'ਚ ਵੀ ਪਾਣੀ ਆਉਣ ਵਾਲਾ ਹੀ ਹੈ। अस्सलामुअलैकुम, सत श्री अकाल। मैं हाँ वकास हैदर और तुसी देख रहे हो पंजाबी लहर। इस वक्त मैं जा रहे हैं करतारपुर साहब, रस्ते दे विच और लाहौर तो सियालकोट मोटरवे और रस्ते दे विच असी उतरांगे नारोवाल जिहड़ा मुरीद के रोड है ते नारोवाल तो हुंदे होए करतारपुर साहब पहुँचांगे। अप्रॉक्सीमेटली 2 घंटे का टाइम लगता है लाहौर तो करतारपुर साहब पहुँचण ते 135-36 किलोमीटर का डिस्टेंस है लाहौर तो करतारपुर साहब का। साढ़े बहुत ही प्यारे दोस्त रमनदीप भंगचड़ी साहब और मानी भंगचड़ी साहब मुक्तसर साहब तो आ रहे हैं और मेरे बहुत प्यारे और बड़े सोहने वीर ने। असी अज उत्थे जावांगे करतारपुर साहब, उन्हां नाल मुलाकात करांगे। रमनदीप भाजी हरी वो पाकिस्तान आए सन, उस टाइम मैं पाकिस्तान मौजूद नहीं सा, वो इतों आके गए ने। फर्स्ट टाइम उन्हां नाल मुलाकात होएगी। सो चलने हैं करतारपुर। मैं इस वक्त मौजूद हाँ करतारपुर साहब। मेरी बैक साइड तो तुसी देख सकते हो। मेरे नाल एक वेखो कि सोहना सरदार खड़ा है, कि लंबा उच्चा जवान, तो मैं दे मुकाबले च छोटा जिहा लगन दिया वा। आओ इन्हां नाल गलबात करने। असल च मैं इंटरव्यू नहीं करन दिया क्योंकि मैं ऑलरेडी इन्हां नूं जानना वा। इंटरव्यू पहले मैं नाम पूछांगा, वो फॉर्मैलिटी जी आ जाती है। ये साडे भाई ने, इन्हां नाल गलबात कर रहे हैं। सत श्री अकाल। सब तो पहले तो भाजी वेलकम जी। थैंक यू जी, बहुत धन्नवाद तुहाडा जी, बहुत ਮਿਹਰਬਾਨੀ। ਪੰਜਾਬੀ ਲਹਿਰ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਮੈਂ ਆਪਦੇ ਵੱਲੋਂ ਸਤਿ ਸ੍ਰੀ ਅਕਾਲ ਆਦਾਬ ਪੇਸ਼ ਕਰਦਾ। ਤੇ ਸਤਿਗੁਰੂ ਦੀ ਬੜੀ ਰਹਿਮਤ ਹੋਈ 2017 ਦੇ ਵਿੱਚ ਨਵੰਬਰ 'ਚ ਮੈਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸੱਚੇ ਪਾਤਸ਼ਾਹ ਜੀ ਦੇ ਕੱਲ੍ਹ ਤਾਰਨ ਗੁਰੂ ਨਾਨਕ ਆਇਆ ਤੇ ਉੱਥੇ ਨਨਕਾਣਾ ਸਾਹਿਬ ਦੀ ਪਾਵਨ ਬਾਰਗਾਹ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸੱਚੇ ਪਾਤਸ਼ਾਹ ਜੀ ਦੇ ਬਰਥਡੇ ਸੈਲੀਬ੍ਰੇਸ਼ਨਸ 'ਤੇ ਮੈਂ ਆਇਆ ਸਾਂ। ਤੇ ਹੁਣ ਦੂਸਰੀ ਜਿਹੜਾ ਹੈ ਉਹ ਵਿਜ਼ਿਟ 'ਤੇ ਆਉਣ ਦਾ ਮੌਕਾ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕਰਕੇ ਇਹ ਅਤਾ ਫਰਮਾਇਆ। ਇਹ ਕਰਤਾਰਪੁਰ ਕਰਤਾ ਵਸੈ ਸੰਤਨ ਕੈ ਪਾਸ। ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸੱਚੇ ਪਾਤਸ਼ਾਹ ਜੀ ਦਾ ਇਹ ਕਰਤਾਰਪੁਰ, ਜਿੱਥੋਂ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦੇ ਪਾਵਨ ਸਿਧਾਂਤ 'ਤੇ ਸਾਨੂੰ ਪਹਿਰਾ ਜਿਹੜਾ ਦੇਣ ਦਾ ਉਪਦੇਸ਼ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਕਿਰਤ ਕਰਨ ਦਾ, ਨਾਮ ਜਪਣ ਦਾ ਤੇ ਵੰਡ ਕੇ ਛਕਣ ਦਾ ਉਪਦੇਸ਼ ਦਿੱਤਾ। ਇਹ ਮੇਰੇ ਸਤਿਗੁਰੂ ਜੀ ਨੇ ਰਹਿਮਤ ਕਰਕੇ ਸਾਨੂੰ ਇੱਥੇ ਦਰਸ਼ਨ ਦਿਦਾਰੇ ਬਖਸ਼ਿਸ਼ ਕੀਤੇ ਤੇ ਮੈਂ ਉਸ ਰੱਬ ਦਾ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ, ਇਸ ਕਰਕੇ ਵੀ ਕਿ ਉਹਨਾਂ ਨੇ ਸਾਨੂੰ ਇਹੋ ਜਿਹੇ ਵਿਕਾਸ ਭਾਈ ਵਰਗੇ ਪਿਆਰੇ ਵੀਰ, ਨਾਸਰ ਢਿੱਲੋਂ ਸਾਹਿਬ ਵਰਗੇ ਤੇ ਹੋਰ ਜਿਹੜੇ ਤਮਾਮ ਜਿਹੜੇ ਇੱਥੋਂ ਦੇ ਲੋਕ ਹੈ ਜਿਹੜਿਆਂ ਦੀਆਂ ਅੱਖਾਂ ਤਰਸਦੀਆਂ ਰਹਿੰਦੀਆਂ, ਬੜਾ ਉਹ ਸਾਨੂੰ ਪਿਆਰ ਕਰਦੇ ਨੇ, ਮੁਹੱਬਤ ਕਰਦੇ ਨੇ ਹਰ ਜੀਅ ਦੇ। ਕਿਉਂਕਿ ਮੈਂ ਸਾਰੇ ਥਾਵਾਂ 'ਤੇ ਇਹ ਗੱਲ ਕਹਿਣਾ ਹੁੰਦਾ ਕਿ ਅਸੀਂ ਜ਼ਹਿਨੀ ਤੌਰ 'ਤੇ ਉਹਨਾਂ ਨੂੰ ਪਹਿਚਾਣਦੇ ਹਾਂ, ਸਾਡਾ ਦਿਲੋਂ ਉਹ ਵੈਲਕਮ ਕਰਦੇ ਹੈ ਤੇ ਉਸ ਜਿਹੜਾ ਵੈਲਕਮ ਉਹ ਦਿਲੋਂ ਕਰਦੇ ਆ ਸਾਡਾ, ਉਹਨੂੰ ਸਤਿਕਾਰ ਸਾਨੂੰ ਉਹ ਦਿਲੋਂ ਦਿੰਦੇ ਆ। ਇਸ ਕਰਕੇ ਅਸੀਂ ਇੱਥੇ ਇਹਨਾਂ ਦਾ ਪਾਕਿਸਤਾਨ ਗੌਰਮੈਂਟ ਦਾ ਇੱਥੋਂ ਦੇ ਅਫੀਸ਼ੀਅਲਸ ਜਿਹੜੇ ਸਾਡੀ ਸੇਵਾ ਦੇ ਵਿੱਚ ਇੱਥੇ ਤੈਨਾਤ ਕੀਤੇ ਨੇ ਗੌਰਮੈਂਟ ਦੇ, ਤੇ ਇਹ ਵੀਰ ਹੋਰੀ ਤੈਨਾਤ ਕੀਤੇ ਨੇ ਸਾਡੀ ਤੁਹਾਡੇ ਦਰਸ਼ਕਾਂ ਦੇ ਨਾਲ ਗੱਲਬਾਤ ਦੀ ਸਾਂਝ ਕਰਨ ਵਾਸਤੇ। ਅਸੀਂ ਜਿਹੜੀ ਹੈ ਉਹ ਸਾਰੀ ਦੁਨੀਆ ਦੇ ਵਿੱਚ ਸਾਡੀ ਗੱਲਬਾਤ ਪਹੁੰਚ ਸਕੇ।
ਤੇ ਮੈਂ ਇਹਨਾਂ ਦਾ ਸ਼ੁਕਰੀਆ ਅਦਾ ਕਰਦਾ। ਸਤਿਗੁਰੂ ਮਿਹਰ ਕਰਨ, ਇਸੇ ਤਰ੍ਹਾਂ ਸਾਡਾ ਹੱਸਦਾ ਵਸਦਾ ਰੰਗਲਾ ਪੰਜਾਬ ਸੁੱਖ ਸ਼ਾਂਤੀ ਤੇ ਸਰਬੱਤ ਦੇ ਭਲੇ ਦੀਆਂ ਅਰਦਾਸਾਂ ਦੇ ਨਾਲ ਅਸੀਂ ਖੁਸ਼ੀਆਂ ਲੈ ਕੇ ਅੱਜ ਆਪਣੇ ਭਾਰਤ ਨੂੰ ਜਾ ਰਹੇ ਹਾਂ ਜੀ। ਭਾਜੀ ਗੱਲਬਾਤ ਮੈਨੂੰ ਵੀ ਇਜਾਜ਼ਤ ਦਿਓ, ਮੈਂ ਵੀ ਤੁਹਾਡੇ ਨਾਲ ਗੱਲਬਾਤ ਕਰਨ ਆਇਆ। ਹੁਣ ਸਾਡੇ ਮਨ ਦੇ ਵਿੱਚ ਗੱਲਾਂ ਹੀ ਇੰਨੀਆਂ ਨੇ ਕਿ ਮਤਲਬ ਹੈ ਜੀ। ਅੱਛਾ ਵੇਖੋ, ਇਸ ਜਗ੍ਹਾ ਤੇ ਜਿੱਥੇ ਅਸੀਂ ਖੜੇ ਆ, ਇਹ ਮੇਰਾ ਖਿਆਲ ਹੈ ਕਿ ਕੋਈ ਬਾਬਾ ਜੀ ਨੇ ਪਹਿਲੇ ਹੀ ਕੋਈ ਸੋਚ ਲਿਆ ਸੀ ਕਿ ਇਹ ਕੰਮ ਹੋਣਾ ਹੈ ਤੇ ਮੈਂ ਇੱਥੇ ਆ ਜਾਵਾਂ। ਬਿਲਕੁਲ 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 ਜੀ, ਬਿਲਕੁਲ। ਇਹ ਐਸੀ ਸਾਂਝ ਦੀ ਜਗ੍ਹਾ ਬਾਬਾ ਜੀ ਨੇ ਚੂਜ਼ ਕੀਤੀ ਹੈ ਕਿ ਇਹ ਲਾਈਨ ਸ਼ਾਇਦ ਉਹਨਾਂ ਨੂੰ ਪਤਾ ਸੀ ਇਹ ਡਿਫਾਈਨ ਹੋਣੀ ਹੈ ਤੇ ਮੈਂ ਇੱਥੇ ਜਾ ਕੇ ਪਹੁੰਚ ਜਾਵਾਂ, ਤਾਂ ਕਿ ਇਹ ਲੋਕ ਆਪਸ 'ਚ ਫਿਰ ਬਾਅਦ 'ਚੋਂ ਇੱਕ ਵਕਤ ਆਏਗਾ ਕਿ ਜੁੜ ਜਾਣਗੇ। ਨਹੀਂ, ਉਹ ਵਕਤ ਆ ਗਿਆ। ਮੈਂ ਸਮਝਦਾ ਇਹ ਤਾਰਾਂ, ਇਹ ਦੀਵਾਰਾਂ, ਇਹ ਗਵਰਨਮੈਂਟ ਦੇ ਜਿਹੜੇ ਕੁਛ ਮਤਲਬ ਬੰਦੇ ਹੁੰਦੇ ਆ ਪੋਲੀਟੀਸ਼ੀਅਨ, ਉਹ ਆਪਣੀ ਸਿਆਸਤ ਨੂੰ ਸਰਗਰਮ ਰੱਖਣ ਦੇ ਵਾਸਤੇ ਆਪਣੀ ਜਿਹੜੀ ਹੈ ਉਹ ਗੱਲਬਾਤ ਉਹਨੂੰ ਸਰਗਰਮ ਰੱਖਣ ਵਾਸਤੇ ਆਪਣੀ ਸਿਆਸਤ ਨੂੰ ਕੁਛ ਇਹੋ ਜਿਹੇ ਹੱਥ ਕੰਡੇ ਅਪਣਾਉਂਦੇ ਆ। ਅਦਰਵਾਈਜ਼ ਜਿਹੜੇ ਲੋਕ ਹੈ ਉਹ ਚਾਹੇ ਭਾਰਤ ਦੇ ਹੋਣ, ਪਾਕਿਸਤਾਨ ਦੇ ਹੋਣ, ਮੈਂ ਉਦੋਂ ਦਾ ਐਨਾਲਾਈਜ਼ ਕਰ ਰਿਹਾ ਤੇ ਨੇੜਿਓਂ ਦੇਖਣ ਦੀ ਕੋਸ਼ਿਸ਼ ਕਰ ਰਿਹਾ 2017 ਜਦੋਂ ਤੋਂ ਮੈਂ ਇੱਥੇ ਵਿਜ਼ਿਟ ਕਰਕੇ ਗਿਆ ਤੇ ਉਦੋਂ ਬਾਅਦ ਬੜੇ ਵੱਡੇ ਹਜੂਮ ਜਿਹੜੇ ਲੋਕਾਂ ਦੇ ਆ ਉਹ ਇੱਧਰ ਨੂੰ ਆ ਰਹੇ ਹੈ। ਕਿਉਂ ਆ ਰਹੇ ਹੈ? ਕਿਉਂਕਿ ਇੱਥੋਂ ਰਿਸਪੌਂਸ ਮਿਲਦਾ। ਕੋਈ ਵੀ ਬੰਦਾ ਜਦੋਂ ਜਾਂਦਾ ਹੈ ਤੇ ਇੱਥੋਂ ਵਾਹ ਸਾਰੇ ਕਰਦੇ ਜਾਂਦੇ। ਤੇ ਮੈਂ ਇਹ ਆਸ ਕਰਦਾ ਹੈ ਕਿ ਇਹ ਜਿਹੜੇ ਸੰਬੰਧ ਹੈ, ਇਹ ਮੁਹੱਬਤ ਦੀਆਂ ਤਾਰਾਂ ਹੈ, ਇਹ ਹੋਰ ਮਜ਼ਬੂਤ ਹੋਣ ਤਾਂ ਕਿ ਜਿਹੜੀਆਂ ਤਾਰਾਂ, ਇਹ ਦੀਵਾਰਾਂ ਜਿਹੜੀਆਂ ਸਾਨੂੰ ਡੱਕਣ ਦੇ ਵਾਸਤੇ ਜਿਹੜੇ ਲੋਕ ਕੋਸ਼ਿਸ਼ਾਂ ਕਰ ਰਹੇ ਆ ਉਹ ਨਾ ਹੋਵੇ। ਦੋਵੇਂ ਮੁਲਕਾਂ ਦੇ ਵਿੱਚ ਇਤਫਾਕ ਹੋਵੇ, ਦੋਵੇਂ ਮੁਲਕਾਂ 'ਚ ਪ੍ਰੇਮ ਪਿਆਰ ਵਧੇ ਤੇ ਭਾਈਚਾਰਾ ਵਧੇ, ਜਿਹੜੀ ਸਾਂਝ ਹੈ ਉਹ ਵਧੇ। ਇਸ ਕਰਕੇ ਸਾਨੂੰ ਇਹ ਜਿਹੜੇ ਹੈ ਗੁਰਧਾਮ, ਜਿਵੇਂ ਤੁਸੀਂ ਕਿਹਾ ਹੈ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਇੱਥੇ ਲਾਈਨ ਆਫ ਕੰਟਰੋਲ ਹੈ ਜਿਹੜੀ ਜਿਹੜਾ ਬਾਰਡਰ ਹੈ, ਜਿਹੜਾ ਭਾਰਤ ਪਾਕਿਸਤਾਨ ਦਾ ਸੀਮਾ ਹੈ ਜਿਹੜੀ, ਇਹਦੇ ਉੱਤੇ ਉਹਨਾਂ ਨੇ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਸਿਧਾਂਤ ਆ ਉਹ ਮਨੁੱਖਤਾ ਦੇ ਵਿੱਚ ਸ਼ਾਂਤੀ ਦਾ, ਸਦਭਾਵਨਾ ਦਾ, ਆਪਸੀ ਪ੍ਰੇਮ ਪਿਆਰ ਦਾ, ਇਤਫਾਕ ਨਾਲ ਚੱਲਣ ਦਾ ਸਿਧਾਂਤ ਹੈ। ਉਹ ਉਹਨਾਂ ਨੇ ਅੱਜ ਵੀ ਸਾਨੂੰ ਇੱਥੇ UN ਦੇ ਸੈਕਟਰੀ ਜਨਰਲ ਇੱਥੇ ਆਏ ਸੀਗੇ ਤਾਂ ਉਹਨਾਂ ਨੇ ਵੀ ਇਹ ਕਿਹਾ ਕਿ ਗੁਰੂ ਨਾਨਕ ਸਾਹਿਬ ਦਾ ਜਿਹੜਾ ਸਿਧਾਂਤ ਆ ਉਹ ਸਾਨੂੰ ਜੋੜਦਾ ਹੈ ਤੇ ਇਹ ਜੋੜਨ ਦੀ ਜਿਹੜੀ ਨੀਂਹ ਹੈ ਜਿਹੜੀ ਉਹ ਇੱਥੋਂ ਮਤਲਬ ਵੱਜਣੀ ਹੈਗੀ ਹੈ ਤੇ ਉਸ ਦਾ ਕਰਕੇ ਅਸੀਂ ਜਿਹੜਾ ਹੈ ਉਹ ਵਿਸ਼ਵ ਨੇ ਤਰੱਕੀ, ਜਿਹੜਾ ਕੋਰੀਡੋਰ ਹੈ, ਇਹ ਕੋਰੀਡੋਰ ਵਿਸ਼ਵ ਦੀ ਤਰੱਕੀ ਦਾ ਰਾਹ ਖੋਲ੍ਹਣਾ। ਜਿੱਥੇ ਇਹਨੇ ਇਹ ਦਰਸ਼ਨ ਦਿਦਾਰਿਆਂ ਦਾ ਰਾਹ ਖੋਲ੍ਹਿਆ, ਉੱਥੇ ਸਾਡੀ ਕਿਰਤ ਵਾਲਾ ਰਾਹ ਵੀ ਹੈ। ਜਿਹੜਾ ਕੋਰੀਡੋਰ ਦੇ ਵਿੱਚੋਂ ਕਿਰਤ ਕਰਨ ਦਾ ਜਿਹੜਾ ਉਪਦੇਸ਼ ਦਿੱਤਾ, ਇਹ ਕਿਰਤ ਦਾ ਰਾਹ ਵੀ ਸਾਡਾ ਕੋਰੀਡੋਰ ਦਾ ਇਕਨੋਮਿਕ ਜਿਹੜੀ ਹੈਗੀ ਹੈ ਸਾਡੀ, ਉਹ ਇਕਨੋਮਿਕ ਕੋਰੀਡੋਰ ਵੀ ਜਲਦੀ ਖੁੱਲ੍ਹੇਗਾ। ਇਹ ਮੈਂ ਅੱਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ 'ਚ ਅਰਦਾਸ ਕਰਕੇ ਚੱਲਿਆ ਤਾਂ ਕਿ ਸਾਡਾ ਪੰਜਾਬ, ਭਾਵੇਂ ਉਹ ਇੱਧਰਲਾ ਹੋਏ ਭਾਵੇਂ ਉੱਧਰਲਾ ਹੋਏ, ਪੰਜਾਬ ਖੁਸ਼ਹਾਲ ਹੋਵੇ, ਲੋਕ ਖੁਸ਼ਹਾਲ ਹੋਣ, ਮੁਹੱਬਤ ਦੀਆਂ ਤੰਦਾਂ ਮਜ਼ਬੂਤ। ਅੱਛਾ ਰਮਨਵੀਰ, ਇਸ ਤਰ੍ਹਾਂ ਤੁਸੀਂ 2017 'ਚ ਆਏ ਹੋ। ਹਾਂਜੀ, ਹੁਣ ਵੀ ਆਏ ਹੋ। ਲੋਕ ਜਦੋਂ ਤੁਹਾਨੂੰ ਮਿਲਦੇ ਨੇ ਤੁਹਾਡੀ ਪੱਗ ਨੂੰ ਵੇਖ ਕੇ ਕੀ ਫੀਲ ਹੁੰਦਾ ਹੈ ਕਿ ਮਤਲਬ ਉਹ ਕਿੰਨੀ ਰਿਸਪੈਕਟ ਦਿੰਦੇ ਨੇ? ਸਾਨੂੰ ਇਹ ਮਹਿਸੂਸ ਹੀ ਨਹੀਂ ਹੁੰਦਾ ਕਿ ਅਸੀਂ ਕਿਸੇ ਪਰਾਏ ਮੁਲਕ ਦੇ ਵਿੱਚ ਆ। ਸਾਨੂੰ ਇਹ ਮਹਿਸੂਸ ਹੀ ਨਹੀਂ ਹੁੰਦਾ ਕਿ ਅਸੀਂ ਕਿਸੇ ਹੋਰ ਕਮਿਊਨਿਟੀ ਦੇ ਵਿੱਚ ਆਏ ਹੋਏ ਹਾਂ। ਸਾਨੂੰ ਆਪਣਾਪਣ ਮਹਿਸੂਸ ਹੁੰਦਾ ਤੇ ਓਨੈਸਟਲੀ ਜਿੰਨਾ ਆਪਣਾਪਣ ਮੈਂ ਸਮਝਦਾ ਹੈ ਕਿ ਸਾਨੂੰ ਇਸ ਧਰਤੀ ਤੋਂ ਪ੍ਰਾਪਤ ਹੋਇਆ, ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਚਰਨ ਛੋਹ ਤੋਂ ਪ੍ਰਾਪਤ ਹੋਇਆ, ਮੈਨੂੰ ਲੱਗਦਾ ਵਿਸ਼ਵ ਦੇ ਵਿੱਚ ਅਸੀਂ ਜਿੱਥੇ ਵੀ ਜਾਈਏ ਬਹੁਤ ਜ਼ਿਆਦਾ ਤਰੱਕੀਆਂ ਕਰੀਏ, ਪਰ ਜਿੰਨਾ ਸਨਮਾਨ ਸਾਨੂੰ ਇੱਥੋਂ ਮਿਲਦਾ ਹੈ ਉਹ ਹੋਰ ਕਿਤੋਂ ਮੈਨੂੰ ਨਹੀਂ ਖਿਆਲ ਕਿਤੋਂ ਮਿਲੂਗਾ। ਤੁਹਾਡੇ ਉਧਰ ਇਲੈਕਸ਼ਨ ਹੋਣ ਜਾ ਰਹੇ ਨੇ, ਤੁਸੀਂ ਕੀ ਵੇਖਦੇ ਹੋ ਆਉਣ ਵਾਲਾ CM ਜਾਂ ਕਿਸ ਤਰ੍ਹਾਂ ਦਾ ਮਾਹੌਲ ਬਣਦਾ ਪਿਆ ਵੇ? ਥੋੜ੍ਹਾ ਜਿਹਾ ਦੱਸੋ, ਕਿਉਂਕਿ ਫਿਰ ਜਿਹੜੀ ਨੈਕਸਟ ਪੋਲੀਟੀਸ਼ੀਅਨ ਜਿਹੜੇ ਵੀ ਆਉਣਗੇ ਪਾਵਰ ਦੇ ਵਿੱਚ, ਉਹ ਕਿਸ ਤਰ੍ਹਾਂ ਇਸ ਚੀਜ਼ ਨੂੰ ਹੈਂਡਲ ਕਰਨਗੇ? ਅਸੀਂ ਕਿਉਂਕਿ ਇਸ ਜਗ੍ਹਾ 'ਤੇ ਮੌਜੂਦ ਹਾਂ, ਕਿਉਂਕਿ ਸਾਡਾ ਕੋਈ ਸਰੋਕਾਰ ਨਹੀਂ ਇੰਡੀਆ ਦੀ ਪੋਲੀਟੀਸ਼ੀਅਨ ਦੇ ਵਿੱਚ ਅੰਦਰ ਇੰਟਰਨਲੀ ਕੀ ਹੋ ਰਿਹਾ, ਲੇਕਿਨ ਅਗਰ ਇੱਥੇ ਲੋਕ ਆਉਂਦੇ ਨੇ ਤੇ ਉਹਨਾਂ ਵਾਸਤੇ ਕਿਹੜਾ ਬੰਦਾ ਆਸਾਨੀਆਂ ਪੈਦਾ ਕਰ ਸਕਦਾ? ਦੇਖੋ, ਮੈਂ ਇਹ ਮਹਿਸੂਸ ਕਰਦਾ ਨਿੱਜੀ ਤੌਰ 'ਤੇ ਕਿ ਜਿਹੜਾ ਕਿਸਾਨੀ ਮੋਰਚਾ ਲੱਗਿਆ ਸੀਗਾ, ਉੱਥੇ ਕਿਸਾਨੀ ਮੋਰਚਾ 3 ਜਿਹੜੇ ਕਾਲੇ ਕਾਨੂੰਨ ਸੀ ਉਹਨਾਂ ਨੂੰ ਰੱਦ ਕਰਾਉਣ ਤੱਕ ਹੀ ਸੀਮਤ ਨਹੀਂ ਰਿਹਾ। ਉਹ ਗੱਲ ਹੁਣ ਅੱਗੇ ਵੱਧ ਗਈ ਤੇ ਅੱਗੇ ਗੱਲ ਉਹ ਇਹ ਵਧੀ ਹੈ ਕਿ ਜਿਹੜਾ ਗੁਰੂ ਨਾਨਕ ਸਾਹਿਬ ਨੇ ਕਿਰਤ ਕਰੋ ਦਾ ਜਿਹੜਾ ਸਿਧਾਂਤ ਸੀਗਾ, ਉਹ ਕਿਰਤ ਦਾ ਰਸਤਾ, ਜਿੱਥੇ ਇੱਥੋਂ ਦਰਸ਼ਨ ਦਿਦਾਰਿਆਂ ਦਾ ਰਸਤਾ ਖੁੱਲ੍ਹਿਆ, ਹੁਣ ਜਿਹੜਾ ਆਰਥਿਕ ਕੋਰੀਡੋਰ ਹੈ ਜਿਹੜਾ ਉਹ ਵੀ ਖੁੱਲ੍ਹਣਾ ਤੇ ਇੱਥੋਂ ਵਿਸ਼ਵ ਭਰ ਦੇ ਵਿੱਚ ਅਫਗਾਨਿਸਤਾਨ, ਯੂਰਪ ਤੇ ਤੱਕ ਜਿਹੜਾ ਇੱਥੋਂ ਦੀ ਵਪਾਰ ਜਿਹੜਾ ਹੋਣਾ ਹੈਗਾ। ਤੇ ਮੈਂ ਜਿਹੜਾ ਤੁਹਾਡੇ ਸੁਣਨ ਵਾਲਿਆਂ ਨੂੰ ਤੇ ਸਾਰਿਆਂ ਨੂੰ ਇਹ ਅਪੀਲ ਕਰਦਾ ਹੈ ਕਿ ਉਹਨਾਂ ਨੇ ਵੋਟਾਂ ਮੰਗਣ ਤੁਹਾਡੇ ਕੋਲੇ ਹਰੇਕ ਪੋਲੀਟੀਸ਼ੀਅਨ ਨੇ ਆਉਣਾ ਤੇ ਅਸੀਂ ਉਹਨਾਂ ਦੇ ਕੋਲੇ ਇਹ ਗੱਲ ਉਹਨਾਂ ਨੂੰ ਮਹਿਸੂਸ ਕਰਾਉਣੀ ਹੈ ਕਿ ਅਸੀਂ ਜਾਗ ਚੁੱਕੇ ਹਾਂ ਤੇ ਜਾਗ ਚੁੱਕੇ ਹਾਂ। ਉਹ ਮਹਿਸੂਸ ਹੀ ਇਉਂ ਕਰਾਉਣੀ ਹੈ ਕਿ ਇਹ ਕੋਰੀਡੋਰ ਜਿਹੜਾ ਆਰਥਿਕ ਕੋਰੀਡੋਰ ਹੈਗਾ, ਕੰਮਕਾਰ ਦਾ ਕੋਰੀਡੋਰ ਹੈਗਾ, ਸਾਡੇ ਵਪਾਰ ਵਧੇ
ਉਹ ਵਪਾਰਕ ਕੋਰੀਡੋਰ ਵੀ ਜਿਹੜਾ ਹੈਗਾ ਉਹ ਖੋਲ੍ਹਿਆ ਜਾਵੇ ਤੇ ਜਿਹੜਾ ਪੋਲੀਟੀਸ਼ੀਅਨ ਉਸ ਵਪਾਰਕ ਕੋਰੀਡੋਰ ਨੂੰ ਜਿਹੜੀ ਵੱਡੀ ਪਾਰਟੀ ਹੈ ਉਹਨੂੰ ਖਿਲਾਉਣ ਦੀ ਹਾਮੀ ਭਰਦੀ ਹੈ ਜਾਂ ਉਹਦੇ ਵਾਸਤੇ ਪੈਰਵਾਈ ਕਰੇਗੀ ਉਹਨੂੰ ਸਮਰਥਨ ਦੇਣਾ ਚਾਹੀਦਾ। ਬਿਲਕੁਲ ਇਸੇ ਤਰ੍ਹਾਂ ਮੈਂ ਪਿਆਰ ਮੁਹੱਬਤ ਦਾ ਸੁਨੇਹਾ ਜਿਹੜੀ ਪਾਰਟੀ ਲੈ ਕੇ ਆਏਗੀ ਉਹੀ ਕਾਮਯਾਬ ਹੋਣੀ ਚਾਹੀਦੀ ਹੈ। ਹਾਂ ਬਿਲਕੁਲ ਡੈਫੀਨੇਟਲੀ ਬਿਲਕੁਲ। ਔਰ ਦੂਸਰਾ ਇਹ ਵੇਖੇ ਤੁਸੀਂ ਹੁਣ ਇੱਥੇ ਆਂਦੇ ਹੋ, ਜਦੋਂ ਵੀ ਆਏ ਹੋ ਕਦੀ ਸਾਡੇ ਲੋਕਾਂ ਦੇ ਮਨਾਂ ਦੇ ਵਿੱਚ ਤੁਸੀਂ ਵੇਖਿਆ ਕਿ ਕੋਈ ਕਿਸੇ ਕਿਸਮ ਦਾ ਤੁਹਾਡੇ ਖਿਲਾਫ ਜਾਂ ਕੋਈ ਐਸੀ ਹੋਇਆ ਵੀ ਕੋਈ ਦਿਲਾਂ ਦੇ ਵਿੱਚ ਮੈਲ? ਮੈਂ ਕਹਿੰਦਾ ਕਿ ਮੇਰਾ ਹੁਣ ਤੁਸੀਂ ਮਤਲਬ ਇੱਥੋਂ ਹੁਣ 15 ਮਿੰਟ ਰਹਿ ਗਏ 4 ਵੱਜਣ ਵਾਲੇ ਆ ਤੇ ਮੇਰਾ ਦਿਲ ਅੰਦਰੋਂ ਤੁਸੀਂ ਕਹਿੰਦੇ ਹੋ ਕਿ ਕਿਵੇਂ ਮੇਰੇ ਅੱਖਾਂ ਵੀ ਨਮ ਹੁੰਦੀਆਂ, ਅੱਖਾਂ 'ਚ ਵੀ ਪਾਣੀ ਆਉਣ ਵਾਲਾ ਹੀ ਹੈ ਤੇ ਇੰਨਾ ਮੇਰਾ ਦਿਲ ਮਤਲਬ ਸਤਿਕਾਰ ਨਾਲ, ਮੈਂ ਤਾਂ ਵੇਖੋ ਉੱਥੇ ਇੰਨੇ ਇੰਟਰਵਿਊਜ਼ ਕੀਤੇ ਨੇ ਚੈਨਲਾਂ ਤੇ ਤੁਹਾਨੂੰ ਮੈਂ ਭੇਜਦਾ ਰਹਿੰਦਾ, ਉਹਦੇ ਵਿੱਚ ਮੈਂ ਹਮੇਸ਼ਾ ਇਹ ਗੱਲ ਕਰਦਾ ਕਿ ਜਿੰਨਾ ਸਤਿਕਾਰ ਸਾਨੂੰ ਜਿਹੜੀ ਮੁਹੰਮਡਨ ਕਮਿਊਨਿਟੀ ਹੈ ਇੱਥੋਂ ਦੀ, ਪਾਕਿਸਤਾਨ ਦੀ ਜਿੰਨੇ ਅਫੀਸ਼ੀਅਲਸ ਨੇ ਸਾਰੇ ਸਾਡੇ ਇੱਥੇ ਸੁਰੱਖਿਆ ਦੇ ਵਿੱਚ ਤੈਨਾਤ ਹੈ ਤੇ ਤੁਸੀਂ ਤੈਨਾਤ ਹੋ ਸਾਡੀ ਗੱਲ ਪਹੁੰਚਾਉਣ ਦੇ ਵਾਸਤੇ, ਜਿੱਥੇ ਵੀ ਲੋਕ ਖੜੇ ਨੇ ਉਹਨਾਂ ਸਾਰਿਆਂ ਵੱਲੋਂ ਦਰਜਾ ਬਦਰਜਾ ਸਾਨੂੰ ਇੰਨਾ ਪਿਆਰ ਮਿਲਦਾ, ਇੰਨੀ ਮੁਹੱਬਤ ਮਿਲਦੀ ਹੈ ਕਿ ਸਾਡੀਆਂ ਅੱਖਾਂ ਨਮ ਹੋ ਜਾਂਦੀਆਂ ਜਦੋਂ ਅਸੀਂ ਵਾਪਸੀ ਵੱਲ ਨੂੰ ਤਿਆਰੀਆਂ ਕਰਨੀਆਂ ਹੁੰਦੀਆਂ, ਇੰਨਾ ਸਤਿਕਾਰ ਮਿਲਦਾ। ਹੁਣ ਅਗਲਾ ਟੂਰ ਕਿਦੋਂ ਤੁਹਾਡਾ ਪਾਕਿਸਤਾਨ? ਇਹ ਤੁਸੀਂ ਆਇਓ ਅੱਜ ਚਲੇ ਜਾਓਗੇ, ਤੁਹਾਡੇ ਦਿਲ ਨਹੀਂ ਕਰ ਰਿਹਾ, ਮੈਂ ਮਹਿਸੂਸ ਕਰ ਰਿਹਾ ਕਿ ਤੁਸੀਂ ਵਾਪਸ ਨਹੀਂ ਜਾਣਾ ਚਾਹ ਰਹੇ, ਲੇਕਿਨ ਤੁਸੀਂ ਵੀਜ਼ਾ ਲੈ ਕੇ ਹੁਣ ਕਿਵੇਂ ਪਹੁੰਚੋਗੇ, ਕਦੋਂ ਪਹੁੰਚੋਗੇ ਸਾਡੇ ਕੋਲ? ਇਹ ਮੈਂ ਸਤਿਗੁਰੂ ਨਾਨਕ ਦੇਵ ਨਿਰੰਕਾਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਅਰਦਾਸ ਕਰਦਾ, ਸੱਚੇ ਪਾਤਸ਼ਾਹ ਇਹ ਦਰਸ਼ਨ ਦਿਦਾਰਿਆਂ ਦੀ, ਖੁੱਲ੍ਹੇ ਦਰਸ਼ਨ ਦਿਦਾਰਿਆਂ ਦੀ ਜਿਹੜੀ ਅਸੀਂ ਤਾਂਘ ਨਾਲ ਇੱਥੇ ਆਉਂਦੇ ਹਾਂ ਤੇ ਉਹ ਜਲਦੀ, ਪਹਿਲੀ ਗੱਲ ਤਾਂ ਖੁੱਲ੍ਹੇ ਦਰਸ਼ਨ ਦਿਦਾਰ ਹੋਣ, ਉਹ ਕੋਈ ਵੀਜ਼ੇ ਦੀ ਕੋਈ ਪਾਸਪੋਰਟ ਦੀ ਜਿਹੜੀ ਹੈ ਇੱਥੇ ਵਾਸਤੇ ਉਹ ਖਤਮ ਨਾ ਹੋਵੇ, ਮਤਲਬ ਪੂਰੇ ਨਨਕਾਣਾ ਸਾਹਿਬ ਤੇ ਪੰਜਾ ਸਾਹਿਬ ਤੇ ਉੱਥੋਂ ਸਾਰੇ ਜਿਹੜੇ ਹੈਗੇ ਆ ਉਹ ਵੀਜ਼ੇ ਦੀ ਸ਼ਰਤ ਹੈ ਜਿਹੜੀ ਉਹ ਖਤਮ ਹੋਣੀ ਚਾਹੀਦੀ ਹੈ ਵੈਸੇ ਤਾਂ, ਪਰ ਕੋਰੀਡੋਰ ਦੇ ਉੱਤੋਂ ਇਸ ਦੀ ਸ਼ੁਰੂਆਤ, ਚੰਗੀ ਸ਼ੁਰੂਆਤ ਹੋਣੀ ਚਾਹੀਦੀ ਹੈ। ਤੇ ਬਾਕੀ ਰਹੀ ਗੱਲ ਕਿ ਤੁਸੀਂ ਕਹਿੰਦੇ ਹੋ ਕਿ ਵੀ ਕਦੋਂ ਆਓਗੇ, ਇਹ ਤਾਂ ਹੱਥ ਉਸ ਪਰਮਾਤਮਾ ਦੇ ਹੱਥ ਹੈ ਜਿਹੜਾ ਹੈ, ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ। ਜਦੋਂ ਗੁਰੂ ਨਾਨਕ ਸਾਹਿਬ ਬੁਲਾਉਣਗੇ ਉਦੋਂ ਜ਼ਰੂਰ ਆਵਾਂਗੇ ਤੇ ਮੈਂ ਇਹ ਅਰਦਾਸ ਕਰਕੇ ਜਾਂਦਾ ਕਿ ਸੱਚੇ ਪਾਤਸ਼ਾਹ ਸਾਰੇ ਅਸੀਂ ਖੁਸ਼ ਰਹੀਏ, ਆਬਾਦ ਰਹੀਏ, ਇਸੇ ਤਰ੍ਹਾਂ ਸਾਡਾ ਮੇਲ ਜੋਲ ਤੇ ਪਿਆਰ ਤੇ ਭਾਈਚਾਰਾ ਇਤਫਾਕ ਬਣਿਆ ਰਹੇ। ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਏ ਇੱਕ ਵਾਰੀ ਫੇਰ ਜ਼ਰਾ। ਹਾਂ ਬਿਲਕੁਲ ਜੀ ਬਿਲਕੁਲ, ਬਹੁਤ ਅੱਛਾ ਲੱਗਾ ਤੁਹਾਡਾ ਸਾਰਾ। ਮੈਂ ਦੁਬਾਰਾ ਗਵਰਨਮੈਂਟ ਆਫ ਪਾਕਿਸਤਾਨ ਦਾ ਇੱਥੇ ਤੈਨਾਤ ਜਿਹੜੇ ਸਾਡਾ ਵੈਲਕਮ ਕਰਨ ਦੇ ਵਾਸਤੇ, ਸਾਡੀ ਸਿਕਿਉਰਿਟੀ ਦੇ ਵਾਸਤੇ ਬਿਹਤਰ ਇੰਤਜ਼ਾਮ ਕੀਤੇ ਹੋਏ ਆ, ਉਹਦੇ ਕਰਕੇ ਮੈਂ ਗਵਰਨਮੈਂਟ ਦਾ ਧੰਨਵਾਦ ਕਰਦਾ ਤੇ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਸਾਡੇ ਨਾਲ ਇੰਨੀ ਪਿਆਰ ਮੁਹੱਬਤ ਦੀਆਂ ਮੋਹ ਦੀਆਂ ਤੰਦਾਂ ਮਜ਼ਬੂਤ ਕਰਨ ਵਾਸਤੇ ਸਾਡੀ ਗੱਲਬਾਤ ਕਰਦੇ ਹੋ। ਵਿਕਾਸ ਵੀਰ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਸੋ ਮਚ ਜੀ।